5 ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਲੰਬੇ ਸਮੇਂ ਤੋਂ ਚੱਲੇ ਆ ਰਹੇ ਟੋਰੀ ਮੈਂਬਰ ਪਾਰਲੀਮੈਂਟ ਦੀਪਕ ਓਬਰਾਏ ਦਾ ਦੇਹਾਂਤ। ਵੈਂਕੂਵਰ ਵਿਖੇ ਹਜ਼ਾਰਾਂ ਲੋਕਾਂ ਨੇ ਸਮਲਿੰਗੀਆਂ ਦੀ ਪ੍ਰਾਈਡ ਪਰੇਡ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਨਸਲਵਾਦ ਦੇ ਖਿਲਾਫ ਲੜਾਈ ਲੜਨ ਵਾਲੇ RCMP ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਰਿਟਾਇਰ ਹੋਏ। ਹੁਣ ਖਬਰਾਂ ਦਾ ਵਿਸਥਾਰ। ਲੰਬੇ ਸਮੇਂ ਤੋਂ ਚੱਲੇ ਆ ਰਹੇ ਪੰਜਾਬੀ ਟੋਰੀ ਮੈਂਬਰ ਪਾਰਲੀਮੈਂਟ ਦੀਪਕ ਓਬਰਾਏ ਦਾ ਦੇਹਾਂਤ ਹੋ ਗਿਆ ਹੈ। ਦੀਪਕ ਓਬਰਾਏ ਲੀਵਰ ਕੈਂਸਰ ਨਾਲ ਜੂਝ ਰਹੇ ਸਨ। 69 ਸਾਲ ਦੀ ਉਮਰ ਭੋਗ ਕੇ ਉਹਨਾਂ ਨੇ ਅਖੀਰਲਾ ਸਾਹ ਲਿਆ। ਉਹ ਪਹਿਲੀ ਵਾਰ 1997 ਵਿੱਚ ਚੁਣੇ ਗਏ ਸਨ ਅਤੇ ਪਿਛਲੀ ਟੋਰੀ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਪਾਰਲੀਮੈਂਟਰੀ ਸਕੱਤਰ ਸਨ। ਉਹ ਹਾਰਪਰ ਸਰਕਾਰ ਦੇ ਅਹਿਮ ਮੈਂਬਰ ਸਨ। ਦੀਪਕ ਓਬਰਾਏ ਕੈਲਗਰੀ ਤੋਂ MP ਚੁਣੇ ਜਾਂਦੇ ਸਨ ਅਤੇ ਉਹਨਾਂ ਦੀ ਮੌਤ 'ਤੇ ਭਾਰਤੀ ਮੂਲ ਦੇ ਸਿਆਸਤਦਾਨਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੀਪਕ ਓਬਰਾਏ ਨੇ ਕਿਸੇ ਵੇਲੇ ਟੋਰੀ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਵੀ ਆਪਣੀ ਤਾਕਤ ਅਜ਼ਮਾਈ ਸੀ, ਪਰੰਤੂ ਕਾਮਯਾਬ ਨਹੀਂ ਸੀ ਹੋਏ ਅਤੇ ਉਸ ਸਮੇਂ ਉਹਨਾਂ ਨੂੰ ਅੰਦਰੂਨੀ ਤੌਰ 'ਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਟੋਰੀ ਪਾਰਟੀ ਦੇ ਨਾਲ ਜੁੜੇ ਨਸਲੀ ਵਿਚਾਰ ਰੱਖਣ ਵਾਲਿਆਂ ਦੀ ਵੀ ਕਾਫੀ ਆਲੋਚਨਾ ਕੀਤੀ ਸੀ। ਪਰ ਇਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੂੜਾ ਸੰਬੰਧ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਉਹਨਾਂ ਨੇ ਕਦੇ ਵੀ ਮੂੰਹ ਨਹੀਂ ਸੀ ਖੋਲ੍ਹਿਆ। ਵੈਂਕੂਵਰ ਵਿਖੇ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਸਾਲਾਨਾ ਸਮਲਿੰਗੀ ਪ੍ਰਾਈਡ ਪਰੇਡ ਵਿੱਚ ਸ਼ਿਰਕਤ ਕੀਤੀ। ਹਜ਼ਾਰਾਂ ਲੋਕਾਂ ਨੇ ਉਤਸ਼ਾਹੀ ਮਾਹੌਲ ਵਿੱਚ ਪਰੇਡ ਵਿੱਚ ਹਿੱਸਾ ਪਾਇਆ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ NDP ਦੇ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਬeth ਮੇ ਵੀ ਹਾਜ਼ਰ ਸਨ। ਵੇਖਣ ਵਾਲੀ ਗੱਲ ਇਹ ਹੈ ਕਿ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਇਸ ਪਰੇਡ ਵਿੱਚ ਸ਼ਾਮਲ ਨਾ ਹੋਏ। ਉਹਨਾਂ ਨੇ ਕੈਨੇਡਾ ਭਰ ਵਿੱਚ ਸਮਲਿੰਗੀਆਂ ਦੀਆਂ ਪ੍ਰਾਈਡ ਪਰੇਡਾਂ ਤੋਂ ਪਾਸਾ ਹੀ ਵੱਟੀ ਰੱਖਿਆ, ਜਿਸ ਕਾਰਨ ਜਸਟਿਨ ਟਰੂਡੋ ਨੇ ਖੁੱਲ੍ਹ ਕੇ ਐਂਡਰਿਊ ਸ਼ੀਅਰ ਦੀ ਆਲੋਚਨਾ ਵੀ ਕੀਤੀ। ਇਸ ਮੌਕੇ 'ਤੇ ਇਹਨਾਂ ਤਿੰਨਾਂ ਨੇਤਾਵਾਂ ਨੇ ਇੱਕ ਆਵਾਜ਼ ਦੇ ਵਿੱਚ ਅਮਰੀਕਾ ਵਿੱਚ ਦਿਨੋਂ ਦਿਨ ਵੱਧ ਰਹੀਆਂ ਨਸਲੀ ਘਟਨਾਵਾਂ ਦਾ ਤਿੱਖਾ ਵਿਰੋਧ ਕੀਤਾ। ਕੱਲ੍ਹ ਸਰੀ ਦੇ ਵਿੱਚ ਗਦਰ ਪਾਰਟੀ ਨੂੰ ਸਮਰਪਿਤ ਸਾਲਾਨਾ ਮੇਲਾ ਆਯੋਜਿਤ ਕੀਤਾ ਗਿਆ। ਪ੍ਰੋਫੈਸਰ ਮੋਹਨ ਸਿੰਘ ਮੋਵਰਗਲੂ ਫਾਊਂਡੇਸ਼ਨ ਵੱਲੋਂ ਹਰ ਸਾਲ ਸਰੀ ਦੇ ਵਿੱਚ ਗਦਰ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਮੇਲੇ ਦੇ ਪ੍ਰਬੰਧਕ ਸਾਹਿਬ ਸਿੰਘ ਥਿੰਦ ਦੀ ਪਤਨੀ ਦੇ ਚੱਲ ਵਸਣ ਕਾਰਨ ਮੇਲਾ ਨਹੀਂ ਸੀ ਹੋਇਆ, ਪਰੰਤੂ ਕੱਲ੍ਹ ਸਰੀ ਦੇ ਬੇਰ ਕ੍ਰੀਕ ਪਾਰਕ ਵਿੱਚ ਇਹ ਮੇਲਾ ਕਾਮਯਾਬ ਹੋ ਨਿਬੜਿਆ। ਇਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ, ਪਰੰਤੂ ਮੇਲੇ ਵਾਲਿਆਂ ਨੂੰ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮੇਲੇ ਵਿੱਚ ਨਾ ਪਹੁੰਚੇ। ਉਹਨਾਂ ਨੇ ਬਾਰ-ਬਾਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਆਪਣੀਆਂ ਚਿੱਠੀਆਂ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਮੇਲੇ ਵਿੱਚ ਜ਼ਰੂਰ ਆਉਣ, ਕਿਉਂਕਿ ਇਸ ਸਾਲ ਚੋਣਾਂ ਵੀ ਹੋਣ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਉਮੀਦ ਸੀ ਕਿ ਜਸਟਿਨ ਟਰੂਡੋ ਉਚੇਚੇ ਤੌਰ 'ਤੇ ਮੇਲੇ ਵਿੱਚ ਆਉਣਗੇ। ਹਾਲਾਂਕਿ ਉਹ ਵੈਨਕੂਵਰ ਵਿੱਚ ਸਨ ਅਤੇ ਸਰੀ ਵਿੱਚ ਵੀ ਆਏ ਸਨ, ਪਰੰਤੂ ਉਹਨਾਂ ਨੇ ਮੇਲੇ ਵਿੱਚ ਜਾਣਾ ਜ਼ਰੂਰੀ ਨਹੀਂ ਸਮਝਿਆ, ਜਿਸ ਕਰਕੇ ਪ੍ਰਬੰਧਕਾਂ ਵਿੱਚ ਗੁੱਸਾ ਸੀ। ਇਸੇ ਮੇਲੇ ਦੇ ਵਿੱਚ ਜਸਟਿਨ ਟਰੂਡੋ ਨੇ 2015 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਕਾਮਾਗਾਟਾ ਮਾਰੂ ਦੇ ਦੁਖਾਂਤ ਲਈ ਰਸਮੀ ਤੌਰ 'ਤੇ ਮਾਫੀ ਮੰਗਾਂਗਾ। ਬਕਾਇਦਾ ਪ੍ਰੋਫੈਸਰ ਮੋਹਨ ਸਿੰਘ ਮੋਵਰਗਲੂ ਫਾਊਂਡੇਸ਼ਨ ਵੱਲੋਂ ਇਹ ਮਾਫੀ ਮੰਗਵਾਉਣ ਲਈ ਪਟੀਸ਼ਨ ਚਲਾਈ ਗਈ ਸੀ ਅਤੇ ਉਹਨਾਂ ਨੇ ਜਸਟਿਨ ਟਰੂਡੋ ਦਾ ਇਸ ਗੱਲ ਲਈ ਧੰਨਵਾਦ ਕਰਨਾ ਸੀ ਕਿ ਉਹਨਾਂ ਨੇ 2016 ਵਿੱਚ ਆਪਣਾ ਵਾਅਦਾ ਪੂਰਾ ਕਰਦਿਆਂ ਪਾਰਲੀਮੈਂਟ ਵਿੱਚ ਮਾਫੀ ਮੰਗ ਲਈ ਸੀ, ਪਰੰਤੂ ਸਾਹਿਬ ਥਿੰਦ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਸਟਿਨ ਟਰੂਡੋ ਨੇ ਇਸ ਗੱਲ ਲਈ ਵਕਤ ਨਹੀਂ ਕੱਢਿਆ। ਹਾਲਾਂਕਿ ਮੌਜੂਦਾ ਸਾਲ ਚੋਣਾਂ ਦਾ ਸਾਲ ਹੈ ਅਤੇ ਇਸ ਸਮੇਂ ਉਹਨਾਂ ਦਾ ਇਸ ਮੇਲੇ ਵਿੱਚ ਆ ਕੇ ਸਰੀ ਦੇ ਵਸਨੀਕਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਨਾ ਬਹੁਤ ਜ਼ਰੂਰੀ ਸੀ। ਇਸ ਮੌਕੇ 'ਤੇ ਸਪਾਈਸ ਰੇਡੀਓ ਦੀ CEO ਸੁਸ਼ਮਾ ਦੱਤ ਨੂੰ ਨਸਲਵਾਦ ਦੇ ਖਿਲਾਫ ਮੁਹਿੰਮ ਚਲਾਉਣ ਲਈ ਸਨਮਾਨਿਤ ਕੀਤਾ ਗਿਆ। ਰਾਇਲ ਗ੍ਰੇਨੇਡ ਮਾਊਂਟੇਡ ਪੁਲਿਸ ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਰਿਟਾਇਰ ਹੋ ਗਏ ਨੇ। ਢਿੱਲੋਂ 30 ਸਾਲਾਂ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੋਏ ਨੇ। ਉਹ 1990 ਦੇ ਵਿੱਚ ਰਾਇਲ ਗ੍ਰੇਨੇਡ ਮਾਊਂਟੇਡ ਪੁਲਿਸ 'ਚ ਭਰਤੀ ਹੋਏ ਸਨ ਅਤੇ ਪੁਲਿਸ ਫੋਰਸ ਵਿੱਚ ਆਉਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਿੱਖ ਸਨ, ਜਿਸ ਕਾਰਨ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਉਹਨਾਂ ਉੱਪਰ ਦਬਾਅ ਪਾਇਆ ਗਿਆ ਸੀ ਕਿ ਉਹ ਨੌਕਰੀ ਛੱਡ ਦੇਣ, ਪਰੰਤੂ ਬਲਤੇਜ ਸਿੰਘ ਢਿੱਲੋਂ ਡਟੇ ਰਹੇ ਸਨ ਅਤੇ ਉਹਨਾਂ ਨੇ ਨਸਲਵਾਦ ਦੇ ਖਿਲਾਫ ਡਟਵੀਂ ਲੜਾਈ ਲੜੀ ਸੀ ਅਤੇ ਹੁਣ 30 ਵਰ੍ਹਿਆਂ ਤੋਂ ਬਾਅਦ ਉਹ ਰਿਟਾਇਰ ਹੋ ਗਏ ਨੇ। ਉਹ 1983 ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਆਏ ਸਨ ਅਤੇ ਮਲੇਸ਼ੀਆ ਦੇ ਜੰਪਲ ਸਨ ਅਤੇ 1988 ਦੇ ਵਿੱਚ ਉਹਨਾਂ ਨੇ RCMP 'ਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਸੀ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਗੋਤਾਖੋਰਾਂ ਨੇ ਮੈਨੀਟੋਬਾ ਦੇ ਨੈਲਸਨ ਨਦੀ ਵਿੱਚ
BC ਦੇ ਦੋਹਰੇ ਕਤਲ ਮਾਮਲੇ ਵਿੱਚ ਲੋੜੀਂਦੇ ਲੋਕਾਂ ਦੀ ਭਾਲ ਲਈ ਆਪਰੇਸ਼ਨ ਚਲਾਇਆ, ਪਰੰਤੂ ਇਹ ਕਾਮਯਾਬ ਨਾ ਹੋ ਸਕਿਆ। ਪੁਲਿਸ ਵਾਲਿਆਂ ਨੇ ਦਰਿਆ ਵਿੱਚ ਛਾਲਾਂ ਮਾਰ ਕੇ ਉਹਨਾਂ ਲੋਕਾਂ ਦੀ ਪੈੜ ਕੱਢਣ ਦੀ ਕੋਸ਼ਿਸ਼ ਕੀਤੀ, ਪਰੰਤੂ ਕਾਮਯਾਬੀ ਨਹੀਂ ਮਿਲੀ। ਨੈਲਸਨ ਨਦੀ ਦੇ ਕੰਢਿਓਂ ਇੱਕ ਬਰਬਾਦ ਹੋਈ ਕਿਸ਼ਤੀ ਬਰਾਮਦ ਹੋਈ ਸੀ। ਅਧਿਕਾਰੀਆਂ ਦਾ ਅਨੁਮਾਨ ਸੀ ਕਿ ਇਸ ਕਿਸ਼ਤੀ ਨੂੰ ਇਹਨਾਂ 2 ਲੋਕਾਂ ਨੇ ਵਰਤਿਆ ਹੋਵੇਗਾ। ਚੇਤੇ ਰਹੇ, BC ਦੇ ਅਲਾਸਕਾ ਹਾਈਵੇ ਲਾਗਿਓਂ 2 ਵਿਅਕਤੀਆਂ ਦੀਆਂ ਗੋਲੀਆਂ ਨਾਲ ਵਿੰਨੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਦੋਹਰੇ ਕਤਲ ਦੇ ਮਾਮਲੇ ਵਿੱਚ 2 ਸ਼ੱਕੀ ਨੌਜਵਾਨਾਂ ਦੀ ਭਾਲ ਅਜੇ ਵੀ ਜਾਰੀ ਹੈ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਮੈਨੀਟੋਬਾ ਦੇ ਵਿੱਚ ਹੀ ਕਿਸੇ ਥਾਂ 'ਤੇ ਲੁਕੇ ਹੋਏ ਨੇ ਅਤੇ ਪੁਲਿਸ ਨੂੰ ਇਹ ਅਨੁਮਾਨ ਸੀ ਕਿ ਸ਼ਾਇਦ ਉਹ ਮਾਰੇ ਗਏ ਹੋਣ ਅਤੇ ਉਹਨਾਂ ਦੀਆਂ ਲਾਸ਼ਾਂ ਨੈਲਸਨ ਨਦੀ ਵਿੱਚੋਂ ਕੱਢੀਆਂ ਜਾ ਸਕਦੀਆਂ ਨੇ ਅਤੇ ਉਹਨਾਂ ਨੂੰ ਲੱਭਣ ਦੀ ਖਾਤਰ ਨੈਲਸਨ ਨਦੀ ਦੀ ਖਾਕ ਛਾਣਨ ਲਈ ਗੋਤਾਖੋਰ ਭੇਜੇ ਗਏ ਸਨ, ਪਰੰਤੂ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਹੈ। ਫਿਲਹਾਲ ਦੋਨਾਂ ਸ਼ੱਕੀ ਨੌਜਵਾਨਾਂ ਦੀ ਭਾਲ ਅਜੇ ਵੀ ਜਾਰੀ ਹੈ। ਸਰੀ ਵਿੱਚ ਇੱਕ ਪੰਜਾਬੀ ਦੇ ਕਤਲ ਮਾਮਲੇ ਵਿੱਚ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਸਰੀ ਦੇ ਵਿੱਚ ਇੱਕ ਬੈਂਕ ਦੇ ਡਰਾਈਵ ਥਰੂ ਦੇ ਵਿੱਚ ਸੁਮਿੰਦਰ ਸਿੰਘ ਗਰੇਵਾਲ ਨਾਂ ਦੇ ਨੌਜਵਾਨ ਦੀ ਦਿਨ ਦਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਕੈਲਵਿਨ ਪੌਰੀ ਹੁਕਰ ਅਤੇ ਨੈਥਨ ਡੇ ਜੰਗ ਨਾਂ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ। ਉਹਨਾਂ ਦੇ ਖਿਲਾਫ ਫਸਟ ਡਿਗਰੀ ਕਤਲ ਦੇ ਮਾਮਲੇ ਦਰਜ ਕੀਤੇ ਗਏ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿੱਥ ਕੇ ਕੀਤੀ ਗਈ ਵਾਰਦਾਤ ਸੀ ਅਤੇ ਦੋਨੇ ਵਿਅਕਤੀ ਪੁਲਿਸ ਦੇ ਨੋਟਿਸ ਵਿੱਚ ਸਨ, ਭਾਵ ਦੋਨਾਂ ਦਾ ਸ਼ੱਕੀ ਪਿਛੋਕੜ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਗਰੇਵਾਲ ਵੀ ਅਪਰਾਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ, ਭਾਵ ਇਹ ਗੈਂਗ ਹਿੰਸਾ ਦਾ ਮਾਮਲਾ ਹੈ। ਵਾਈਟ ਹਾਰਸ ਦੇ ਵਿੱਚ ਇੱਕ ਵਿਅਕਤੀ ਨੂੰ ਰੇਲ ਗੱਡੀ ਨੇ ਪਟਕਾ ਮਾਰਿਆ ਹੈ। ਉਕਤ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਪਰੰਤੂ ਇਹ ਕਾਫੀ ਹੌਲਨਾਕ ਹਾਦਸਾ ਸੀ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਦੇ 2 ਕੁੱਤੇ ਰੇਲ ਪਟੜੀ 'ਤੇ ਜਾ ਚੜ੍ਹੇ ਸਨ ਅਤੇ ਉਹ ਕੁੱਤਿਆਂ ਨੂੰ ਰੇਲ ਪਟੜੀ ਤੋਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਰੇਲ ਗੱਡੀ ਨੇ ਉਸ ਨੂੰ ਪਟਕਾ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਹੈ। ਸਕੁਆਮਿਸ਼ ਵਿੱਚ ਇੱਕ ਵਿਅਕਤੀ ਦੀ ਸਟਾਵਾਮੂਸ ਪਹਾੜੀ ਤੋਂ ਡਿੱਗ ਕੇ ਮੌਤ ਹੋ ਗਈ ਹੈ। ਇਹ ਸਕੁਆਮਿਸ਼ ਦਾ ਖਿੱਚ ਦਾ ਕੇਂਦਰ ਹੈ ਅਤੇ ਅਕਸਰ ਲੋਕ ਇਸ ਪਹਾੜੀ 'ਤੇ ਚੜ੍ਹਨ ਲਈ ਜਾਂਦੇ ਨੇ। ਉਕਤ ਵਿਅਕਤੀ ਸਕੁਆਮਿਸ਼ ਦਾ 33 ਸਾਲਾ ਨੌਜਵਾਨ ਸੀ ਅਤੇ ਪਹਾੜੀ ਚੜ੍ਹਨ ਲਈ ਨਿਕਲਿਆ ਸੀ ਅਤੇ ਉੱਚੀ ਥਾਂ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ ਹੈ। ਐਲਬਰਟਾ ਦੇ ਮੁੱਖ ਮੰਤਰੀ ਜੇਸਨ ਕੈਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਜਿਹਾਦ ਵਿੱਢ ਦਿੱਤਾ ਹੈ। ਉਹਨਾਂ ਨੇ ਬਕਾਇਦਾ ਸੋਸ਼ਲ ਮੀਡੀਆ 'ਤੇ ਜਾ ਕੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਟਰੂਡੋ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੱਢ ਕੇ ਦਮ ਲੈਣਗੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਐਲਬਰਟਾ ਦੀ ਕਾਫੀ ਫਿਕਰ ਹੈ। ਉਹਨਾਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਐਲਬਰਟਾ ਦੀਆਂ ਲੋੜਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ ਅਤੇ ਇਸ ਕਰਕੇ ਉਹਨਾਂ ਨੇ ਪ੍ਰਣ ਕੀਤਾ ਹੈ ਕਿ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੱਢ ਕੇ ਸਾਹ ਲੈਣਗੇ ਅਤੇ ਆਪਣੀ ਲੜਾਈ ਜਾਰੀ ਰੱਖਣਗੇ। ਚੇਤੇ ਰਹੇ, ਜੇਸਨ ਕੈਨੀ ਸੱਜੇ ਪੱਖੀ ਵਿਚਾਰਾਂ ਵਾਲੇ ਆਗੂ ਨੇ। ਉਹ ਪਹਿਲਾਂ ਕੇਂਦਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ। ਟੋਰਾਂਟੋ ਵਿੱਚ ਵਾਪਰੇ ਗੋਲੀ ਕਾਂਡ ਵਿੱਚ 5 ਵਿਅਕਤੀ ਜ਼ਖਮੀ ਹੋਏ ਨੇ। ਇਹ ਘਟਨਾ ਸੋਮਵਾਰ ਨੂੰ ਵਾਪਰੀ ਹੈ। ਇਹ ਘਟਨਾ ਇੱਕ ਰਾਤਰੀ ਕਲੱਬ ਵਿੱਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਲੱਬ ਵਿੱਚ 2 ਧਿਰਾਂ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਤੋਂ ਪਿੱਛੋਂ ਗੋਲੀ ਚੱਲ ਗਈ। ਸਿੱਟੇ ਵਜੋਂ 5 ਵਿਅਕਤੀ ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚੋਂ 2 ਔਰਤਾਂ ਨੇ ਅਤੇ ਇੱਕ ਮਰਦ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਦੀ ਪੜਤਾਲ ਜਾਰੀ ਹੈ। ਕੈਨੇਡਾ ਭਰ ਵਿੱਚ ਹਰ ਸਾਲ ਗਰਮੀਆਂ ਦੇ ਦੌਰਾਨ ਕਾਰਾਂ ਵਿੱਚ ਛੱਡੇ ਜਾਣ ਕਰਕੇ ਔਸਤਨ ਇੱਕ ਬੱਚੇ ਦੀ ਮੌਤ ਹੁੰਦੀ ਹੈ। ਇਸ ਗੱਲ ਦਾ ਖੁਲਾਸਾ ਹਸਪੀਟਲ ਆਫ ਸਿਕ ਚਿਲਡਰਨ ਵੱਲੋਂ ਕਰਵਾਈ ਗਈ ਖੋਜ ਵਿੱਚ ਕੀਤਾ ਗਿਆ ਹੈ। ਖੋਜ ਅਨੁਸਾਰ ਹਰ ਸਾਲ ਕੈਨੇਡਾ ਭਰ ਵਿੱਚ ਮਾਪੇ ਅਕਸਰ ਗਰਮੀ ਦੇ ਵਿੱਚ ਬੱਚਿਆਂ ਨੂੰ ਗੱਡੀਆਂ ਛੱਡ ਕੇ ਭੁੱਲ ਜਾਂਦੇ ਨੇ, ਜਿਸ ਕਾਰਨ ਇਹਨਾਂ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਨੇ। 2013 ਅਤੇ 2018 ਦੇ ਵਿਚਾਲੇ ਅਜਿਹੀਆਂ 6 ਮੌਤਾਂ ਹੋਈਆਂ ਸਨ ਅਤੇ ਇਹਨਾਂ ਵਿੱਚੋਂ 4 ਮਾਮਲਿਆਂ ਵਿੱਚ ਮਾਪੇ ਬੱਚਿਆਂ ਨੂੰ ਕਾਰਾਂ 'ਚ ਛੱਡ ਕੇ ਉੱਕਾ ਹੀ ਭੁੱਲ ਗਏ ਸਨ। ਗਰਮੀਆਂ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਇਸ ਅਣਗਹਿਲੀ ਤੋਂ ਬਚਣ। ਤੇ ਅੰਤ ਵਿੱਚ ਤਬਸਰਾ। ਸਾਨੂੰ ਦੀਪਕ ਉਬਰਾਏ ਦੇ ਚਲਾਣੇ ਦਾ ਬੇਹੱਦ ਅਫਸੋਸ ਹੈ। ਵੱਡੇ ਕੱਦ ਵਾਲੇ ਇਸ ਪੰਜਾਬੀ ਟੋਰੀ MP ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਮੌਤ ਹੋਈ ਹੈ। ਬੇਸ਼ੱਕ ਅਫਸੋਸ ਦੀ ਗੱਲ ਹੈ ਅਤੇ ਇਹ ਸੱਚ ਵੀ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਵਿੱਚ ਨਸਲਵਾਦ ਦਾ ਵਿਰੋਧ ਕੀਤਾ ਸੀ ਅਤੇ ਨਸਲਵਾਦ ਦਾ ਸਾਹਮਣਾ ਵੀ ਕੀਤਾ ਸੀ, ਪਰੰਤੂ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਉਹਨਾਂ ਦੇ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਗੂੜੇ ਸੰਬੰਧ ਸਨ ਅਤੇ ਭਾਰਤ ਵਿੱਚ ਇਸ ਪਾਰਟੀ ਦੇ ਰਾਜ ਅਧੀਨ ਘੱਟ ਗਿਣਤੀਆਂ ਦੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਉਹਨਾਂ ਨੇ ਕਦੇ ਵੀ ਮੂੰਹ ਨਹੀਂ ਸੀ ਖੋਲ੍ਹਿਆ। ਬਹੁਤ ਸਾਰੇ ਲੋਕ ਰਵਾਇਤੀ ਤੌਰ 'ਤੇ ਦੀਪਕ ਉਬਰਾਏ ਨੂੰ ਸ਼ਰਧਾਂਜਲੀਆਂ ਦੇ ਰਹੇ ਨੇ ਅਤੇ ਇਸ ਸੱਚਾਈ ਤੋਂ ਮੂੰਹ ਮੋੜ ਰਹੇ ਨੇ ਅਤੇ ਸਿਰਫ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹ ਨਸਲਵਾਦ ਦੇ ਵਿਰੋਧੀ ਸਨ, ਪਰੰਤੂ ਭਾਰਤ ਵਿੱਚ ਵੀ ਜੋ ਕੁਝ ਹੋ ਰਿਹਾ ਨਸਲਵਾਦ ਤੋਂ ਘੱਟ ਨਹੀਂ ਹੈ।
ਇਹ ਇੱਕ ਦੋਗਲਾਪਣ ਹੈ ਜਿਸ ਦੇ ਕਾਰਨ ਅਸੀਂ ਅਜਿਹਾ ਕੁਝ ਵੀ ਮੰਨਣ ਲਈ ਤਿਆਰ ਨਹੀਂ ਹਾਂ। ਇਤਿਹਾਸ ਇਸ ਗੱਲ ਨੂੰ ਹਮੇਸ਼ਾ ਹੀ ਯਾਦ ਰੱਖੇਗਾ ਕਿ ਦੀਪਕ ਓਬਰਾਏ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਅਤੇ ਇਸ ਪਹਿਲੂ ਤੋਂ ਕਦੇ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ। ਮੇਰਾ ਖੁਦ ਦਾ ਖਿਆਲ ਹੈ ਕਿ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਬਜਾਏ ਕਿ ਰਵਾਇਤੀ ਤੌਰ 'ਤੇ ਅਸੀਂ ਇਸ ਸੱਚਾਈ ਦੇ ਉੱਤੇ ਪਰਦਾ ਪਾਈਏ, ਕਿਉਂਕਿ ਇਹ ਇਤਿਹਾਸ ਨਾਲ ਨਾਇਨਸਾਫੀ ਹੋਵੇਗੀ ਅਤੇ ਅਸੀਂ ਆਉਣ ਵਾਲੀ ਨਸਲਾਂ ਨੂੰ ਗਲਤ ਜਾਣਕਾਰੀ ਦੇ ਰਹੇ ਹੋਵਾਂਗੇ। ਸੋ ਦੋਸਤੋ, ਇਸ ਦੇ ਨਾਲ ਹੀ ਅਪਡੇਟ ਕੈਨੇਡਾ ਲੈ ਕੇ ਗੁਰਪ੍ਰੀਤ ਸਿੰਘ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੋਵੇਗਾ। ਮੈਨੂੰ ਦਿਓ ਇਜਾਜ਼ਤ। ਹੈਵ ਅ ਨਾਈਸ ਡੇ।